वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰਸਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸਿਆਣੇ ਸੋਹਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 24 सितंबर 2020 10 असो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ टीवी 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰਿਆ ਜਾਣ ਵਾਲਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਨੂੰ ਦੱਸਦੀ ਕਿ ਕਿਸ ਤਰ੍ਹਾਂ ਜੋ ਭਾਰਤ ਦੇ ਹਿੰਦੂ ਤਵੀ ਹਾਕਮਾਂ ਦੀਆਂ ਜੋ ਨੀਤੀਆਂ ਘੱਟ ਗਿਣਤੀ ਕੌਮਾਂ ਅਤੇ ਸੂਬਿਆਂ ਨੂੰ ਕੰਧ ਦੇ ਨਾਲ ਲਾਉਣ ਲਈ ਜਿਹੜੇ ਅੱਡ-ਅੱਡ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਥੋਪਣ ਦਾ ਜਿਹੜਾ ਯਤਨ ਹੈ ਉਹ ਜਾਰੀ ਹੈ ਔਰ ਨਾਗਾਲੈਂਡ ਜੰਮੂ ਕਸ਼ਮੀਰ ਅਤੇ ਪੰਜਾਬ ਉਹ ਸੂਬੇ ਨੇ ਜਿੱਥੇ ਈਸਾਈ ਮੁਸਲਮਾਨ ਸਿੱਖ ਜਿਹੜੇ ਨੇ ਮੈਜੋਰਟੀ ਵਿੱਚ ਨੇ ਇਹਨਾਂ ਤਿੰਨਾਂ ਸੂਬਿਆਂ ਨੂੰ ਅੱਜ ਕੱਲ ਖਾਸ ਤੌਰ ਤੇ ਸਰਕਾਰੀ ਜਿਹੜੇ ਕਹਿਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਭਾਰਤੀ ਹਕੂਮਤ ਵੱਲੋਂ ਹਾਲ ਹੀ ਵਿੱਚ ਜਿਹੜੇ ਪਾਸ ਕੀਤੇ ਗਏ ਜਿਹੜੇ ਖੇਤੀਬਾੜੀ ਸੰਬੰਧੀ 3 ਕਾਨੂੰਨਾਂ ਦਾ ਮਤਲਬ ਪੰਜਾਬ ਅਤੇ ਹਰਿਆਣੇ ਦੀ ਜਿਹੜੀ ਸਿੱਖ ਕਿਸਾਨੀ ਹੈ ਉਹਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਹੈ ਭਾਵੇਂ ਕਿ ਭਾਰਤ ਭਰ ਵਿੱਚ ਕਿਸਾਨਾਂ ਨੂੰ 25 ਮਾਰਚ ਦੇ ਭਾਰਤ ਬੰਦ ਦਾ ਜਿਹੜਾ ਸੱਦਾ ਹੈ ਉਹ ਦਿੱਤਾ ਗਿਆ ਹੈ ਪਰ ਪੰਜਾਬ ਦੇ ਕਿਸਾਨ ਇਸ ਵਿੱਚ ਸਭ ਤੋਂ ਵੱਧ ਮੋਰੇ ਨੇ ਔਰ ਪੰਜਾਬ ਨੂੰ ਰੇਲ ਤੇ ਬੱਸ ਰੂਟ ਰਾਹੀਂ ਬਾਕੀ ਭਾਰਤ ਨਾਲੋਂ ਪੂਰੀ ਤਰ੍ਹਾਂ ਘਟਿਆ ਜਾ ਚੁੱਕਾ ਹੈ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਗੰਭੀਰ ਮੁੱਦੇ ਬਾਰੇ? ਦੇਖੋ ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੀ। ਹਰ ਚੜ੍ਹਦੇ ਦਿਨ ਨਵੇਂ ਦਿਨ ਸਾਡੇ ਵਿਊਅਰਸ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਬਿਲਕੁਲ ਔਰ ਸਾਡੇ ਬਹੁਤ ਹੀ ਸੂਝਵਾਨ ਵਿਊਅਰ ਜਿਹੜੇ ਨੇ ਸਿਆਣੇ ਵਿਊਅਰ ਉਹ ਸਾਨੂੰ ਆਪਣੀ ਇਨਪੁਟ ਵੀ ਦਿੰਦੇ ਨੇ ਜੀ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਸੁਝਾਵਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜਾ ਥਾਂ ਦਿੰਦਿਆਂ ਹੋਇਆ ਇੰਪਰੂਵਮੈਂਟ ਕਰੀਏ ਜੋ ਚਾਹੁੰਦੇ ਨੇ ਜੀ। ਔਰ ਨਾਲ ਦੀ ਨਾਲ ਸਾਡਾ ਆਪਣੇ ਟੀਵੀ 84 ਦੇ ਵੈਬਸਾਈਟ ਦੇ ਉੱਤੇ ਵੀ ਕੰਮ ਚੱਲ ਰਿਹਾ ਹੈ ਔਰ ਅਸੀਂ ਇੱਕ ਨਵੀਂ ਫਾਰਮ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਆਪਣੇ ਵਿਊਅਰਸ ਨੂੰ ਇੱਕ ਚੰਗਾ ਵੈਬਸਾਈਟ ਵੀ ਦੇ ਪਾਵਾਂਗੇ ਜੀ। ਔਰ ਇਸ ਦੇ ਨਾਲ ਅਸੀਂ ਇਹ ਵੀ ਅਪੀਲ ਕਰਦੇ ਹਾਂ ਹਾਲਾਂ ਮੇਰਾ ਇਹ ਕਹਿਣ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਜਿਸ ਕਿਸਮ ਦਾ ਕੋਵਿਡ-19 ਕ੍ਰਾਈਸਿਸ ਚੱਲ ਰਿਹਾ ਹੈ ਬਾਕੀ ਤਾਂ ਪ੍ਰਭਾਵਿਤ ਹੋਏ ਹੀ ਨੇ ਜੀ। ਟੀਵੀ 84 ਦੇ ਹਵਾਲੇ ਨਾਲ ਅਸੀਂ ਜਿੰਨੇ ਵੀ ਪ੍ਰੋਗਰਾਮ ਕੋਈ ਬਾਹਰ ਜਾ ਕੇ ਜਿਹੜੀਆਂ ਲਾਈਵ ਕਵਰੇਜਸ ਜਾਂ ਸੈਮੀਨਾਰਸ ਜਾਂ ਪੈਰੇਡਸ ਜਾਂ ਦੂਸਰਾ ਕਿਉਂਕਿ ਐਕਟੀਵਿਟੀ ਹੋ ਹੀ ਨਹੀਂ ਰਹੀ ਉਹ ਤੁਹਾਡਾ ਥੋੜਾ ਬਹੁਤ ਜਿਹੜਾ ਹੈ ਉਹ ਆਮਦਨ ਦਾ ਸਾਧਨ ਵੀ ਸੀ ਥੋੜੇ ਬਹੁਤ ਜਿਹੜੀ ਹੈ ਉਹ ਕੰਟਰੀਬਿਊਸ਼ਨ ਵੀ ਹੋ ਜਾਂਦੀ ਸੀ ਜਿਹੜੇ ਇਹਨਾਂ ਫੰਕਸ਼ਨਸ ਨੂੰ ਰੱਖਦੇ ਸੀ। ਸੋ ਇਸ ਵੇਲੇ ਅਸੀਂ ਕਾਫੀ ਵੱਡੇ ਫਾਈਨੈਂਸ਼ੀਅਲ ਕ੍ਰੰਚ ਦੇ ਵਿੱਚ ਹੈ। ਤੁਸੀਂ ਤਾਰੀਫ ਕਰਦੇ ਹੋ ਚੰਗਾ ਲੱਗਦਾ ਹੈ ਤੁਸੀਂ ਸਾਡੀ ਲੰਮੀ ਉਮਰ ਦੀ ਕਾਮਨਾ ਕਰਦੇ ਹੋ ਹੋਰ ਵੀ ਚੰਗਾ ਲੱਗਦਾ ਹੈ ਪਰ ਅਲਟੀਮੇਟਲੀ ਗੱਲ ਤਾਂ ਸਾਧਨਾ ਦੇ ਨਾਲ ਹੈ ਜੇ ਅਸੀਂ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਨਾ ਸਟੈਂਡ ਕਰ ਸਕੇ ਇਸ ਚੈਲੰਜ ਦੇ ਵਿੱਚ ਤੇ ਫਿਰ ਮੈਂ ਇਸ ਨੂੰ ਫਿਲ ਇਨ ਦਾ ਬਲੈਂਕ ਛੱਡਦਾ ਖਾਲੀ ਛੱਡਦਾ ਕਿ ਭਾਈ
ਅਲਟੀਮੇਟਲੀ ਕਿੰਨੀ ਕੁ ਦੇਰ ਅਸੀਂ ਪੈਰ ਘੜੀਸ ਕੇ ਜਿਹੜਾ ਉਹ ਤੁਰ ਪਾਵਾਂਗੇ। ਸੋ ਅਸੀਂ ਇਹ ਅਪੀਲ ਕਰਦੇ ਹਾਂ ਕਿ ਹਾਲਾਂ ਸਾਨੂੰ ਤੁਹਾਡੀ ਨਿੱਕੀ ਨਿੱਕੀ ਕੰਟਰੀਬਿਊਸ਼ਨ ਵੀ ਪਿਛਲੇ ਦਿਨਾਂ 'ਚ $21-31 ਵਾਲੇ ਵੀ ਸਾਡੇ ਜਿਹੜੇ ਵੀਰਾਂ ਨੇ, ਵੀਰ ਜਸਪਾਲ ਸਿੰਘ ਨਿਊ ਜਰਸੀ ਤੋਂ, ਇੱਕ ਕਪਤਾਨ ਸਾਹਿਬ ਨੇ ਸਰੀ ਤੋਂ, ਉਹਨਾਂ ਨੇ ਭੇਜੇ ਨੇ। ਚੰਗਾ ਲੱਗਦਾ ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਿਹੜੇ ਆਲਰੇਡੀ ਖੁਦ ਵੀ, ਕਿਉਂਕਿ ਇਸ ਨੇ ਬਾਕੀਆਂ ਬਿਜ਼ਨੈਸਿਸ ਨੂੰ ਵੀ ਜਾਂ ਹਰ ਚੀਜ਼ ਨੂੰ ਹੀ ਕ੍ਰਾਈਸਿਸ ਸੁੱਟਿਆ, ਲੇਕਿਨ ਕਈ ਵਾਰ ਤੁਹਾਡਾ ਇਹ ਜਿਹੜਾ ਜੈਸਚਰ ਹੈ ਇਹ ਵੀ ਸਾਨੂੰ ਚੰਗਾ ਲੱਗਦਾ ਹੈ। ਪਰ ਅਲਟੀਮੇਟਲੀ ਅਸੀਂ ਇੱਕ ਬਿਗ ਬਜਟ ਆਲਮੋਸਟ $25,000 ਪਰ ਮੰਥ ਦੇ ਖਰਚੇ ਦੇ ਪ੍ਰੋਜੈਕਟ ਨੂੰ ਰਨ ਕਰਦੇ ਹਾਂ ਔਰ ਕਿੰਨੀ ਕੁ ਦੇਰ ਅਸੀਂ ਇਸ ਕਿਸਮ 'ਚ ਸਰਵਾਈਵ ਕਰ ਪਾਵਾਂਗੇ। ਸੋ ਅਸੀਂ ਇਹ ਅਪੀਲ ਕਰਾਂਗੇ ਕਿ ਵੀ ਤੁਸੀਂ 51-100 ਜਿੰਨਾ ਵੀ 500-1000 ਜੋ ਵੀ ਕੋਈ ਅਫੋਰਡ ਕਰ ਸਕਦਾ ਹੈ ਰੋਜ਼ਾਨਾ ਤੁਸੀਂ ਕਹਿੰਦੇ ਹੋ। ਮੇਰਾ ਖਿਆਲ ਹੈ ਤੁਹਾਡਾ ਕਹਿਣਾ ਤਾਂ ਹੁਣ ਬਹੁਤਿਆਂ ਨੂੰ ਇਵੇਂ ਹੀ ਲੱਗਦਾ ਵੀ ਪ੍ਰੋਗਰਾਮ ਦਾ ਹਿੱਸਾ ਹੀ ਹੈ ਔਰ ਸ਼ਾਇਦ ਉਹਦਾ ਕੋਈ ਅਸਰ ਕਬੂਲਣ ਦੀ ਗੱਲ ਜਾਪਦੀ ਨਹੀਂ ਹੈ। ਸੋ ਇਸ ਲਈ ਮੈਨੂੰ ਕਹਿਣਾ ਪੈਂਦਾ ਜਦੋਂ ਮੈਨੇਜਮੈਂਟ ਮੇਰੇ ਤੱਕ ਗੱਲ ਕਰਦੀ ਹੈ ਕਿ ਜੀ ਦੱਸੋ ਵੀ ਤੁਸੀਂ ਕਿੰਨਾ ਕੁ ਜਿਹੜਾ ਇਹਨੂੰ ਫਿਰ ਹੋਰ ਖਿੱਚ ਸਕਦੇ ਹੋ। ਸੋ ਮੈਂ ਇਹ ਅਪੀਲ ਹੀ ਕਰ ਸਕਦਾ ਕਿ ਭਾਈ ਵੱਧ ਤੋਂ ਵੱਧ ਮਦਦ ਕਰੋ ਔਰ ਜਿੰਨੀ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਨੇ, ਅਸੀਂ ਕੋਈ ਇੰਡੀਆ ਪਾਕਿਸਤਾਨ ਦੇ ਵਿਊਅਰਸ ਤੋਂ ਤਾਂ ਐਕਸਪੈਕਟ ਵੀ ਨਹੀਂ ਕਰਦੇ, ਲੇਕਿਨ ਜਿਹੜੇ ਸਾਡੇ ਅਮਰੀਕਾ, ਕੈਨੇਡਾ, ਯੂਰਪ ਔਰ ਦੁਨੀਆ 'ਚ ਇਸ ਵੇਲੇ 70 ਤੋਂ ਜ਼ਿਆਦਾ ਦੇਸ਼ਾਂ 'ਚ ਸਾਡੀ ਵਿਊਅਰਸ਼ਿਪ ਹੈ ਜਿਹੜੀ ਸਾਨੂੰ ਡੀਟੇਲ YouTube ਜਾਂ Facebook ਤੋਂ ਮਿਲਦੀ ਹੈ ਔਰ ਅਦਰਵਾਈਜ਼ ਵੀ ਜਿਵੇਂ ਅਸੀਂ ਇਸ ਦੇ ਉੱਤੇ ਕੇਬਲ ਨੈਟਵਰਕ ਦੇ ਉੱਤੇ ਹੈ ਜਿਹੜਾ ਟਾਈਮ ਵਾਰਨਰ ਸੀ, ਹੁਣ ਸਪੈਕਟਰਮ ਹੈ, ਪਲੱਸ IP ਬਾਕਸਿਸ ਤੁਸੀਂ ਰੋਜ਼ ਦੱਸਦੇ ਹੋ। ਸੋ ਲੱਖਾਂ ਦੀ ਗਿਣਤੀ 'ਚ ਵਿਊਅਰਸ਼ਿਪ ਹੋਏ ਔਰ ਸਾਨੂੰ $25,000 ਮਹੀਨੇ ਦਾ ਕਹਿਣ ਦੇ ਲਈ, ਇਕੱਠਾ ਕਰਨ ਦੇ ਲਈ ਕਹਿਣਾ ਪਏ। ਸੋ ਇਹ ਜਿਹੜਾ ਕਾਜ਼ ਨਾਲ ਵੀ ਜਸਟਿਸ ਨਹੀਂ ਹੁੰਦਾ। ਮੈਂ ਸਮਝਦਾ ਵੀ ਇਸ ਨਾਲ ਅਸੀਂ ਹਲਕੇ ਜਿਹੇ ਲੱਗਣ ਲੱਗ ਜਾਂਦੇ ਆ, ਲੇਕਿਨ ਤੁਹਾਡੀ ਮਦਦ ਹੋਏਗੀ ਤੇ ਅਸੀਂ ਇਹਨੂੰ ਜ਼ਰੂਰ ਕੰਟੀਨਿਊ ਕਰਾਂਗੇ। ਅਦਰਵਾਈਜ਼ ਫਿਰ ਸਾਡੇ ਕੋਲ ਵੀ ਕੋਈ ਬਹੁਤੀਆਂ ਚੋਇਸਿਸ ਨਹੀਂ ਰਹਿਣੀਆਂ। ਦੂਸਰਾ ਪਾਰਟ, ਕਈ ਵਾਰ ਜਿਹੜੇ ਅੱਜ ਕੱਲ੍ਹ ਕੈਚੀ ਹੈਡਲਾਈਨਸ ਵਿਕਦੀਆਂ ਵੀ ਨੇ ਤੇ ਕਈ ਵਾਰ ਉਹ ਤੁਹਾਨੂੰ ਚੰਗੀਆਂ ਵੀ ਲੱਗਦੀਆਂ ਇਸ ਲਈ ਕਿ ਤੁਸੀਂ ਸਮਝਦੇ ਹੋ ਕਿ ਕਾਸ਼ ਇਵੇਂ ਹੋਏ। ਹੁਣ ਅਸੀਂ ਜਿਹੜਾ ਕਿਸਾਨਾਂ ਦਾ ਇਸ਼ੂ ਹੈ, 3 ਕਾਨੂੰਨ ਜਿਹੜੇ ਪਹਿਲਾਂ ਆਰਡੀਨੈਂਸ ਸੀ 6 ਮਹੀਨੇ ਪਹਿਲਾਂ, ਫਿਰ ਬਿੱਲ ਬਣੇ ਔਰ ਹੁਣ ਕਿਉਂਕਿ ਲੋਕ ਸਭਾ, ਰਾਜ ਸਭਾ, ਅਪਰ ਹਾਊਸ, ਲੋਅਰ ਹਾਊਸ ਨੇ ਪਾਸ ਕਰ ਦਿੱਤੇ ਨੇ। ਅਪਰ ਹਾਊਸ 'ਚ ਤਾਂ ਧੱਕੇ ਦੇ ਨਾਲ ਹੀ ਜਿਹੜਾ ਪਾਸ ਕਰਵਾ ਲਏ, ਪ੍ਰੈਜ਼ੀਡੈਂਟ ਦੇ ਕੋਲ ਪਏ ਨੇ, ਉਹਦੇ ਦਸਤਖਤਾਂ ਦੇ ਇੰਤਜ਼ਾਰ ਹੈ ਕਾਨੂੰਨ ਬਣਨ ਤੋਂ ਪਹਿਲਾਂ। ਜਿਹੜਾ ਰਬੜ ਦੀ ਸਟੈਂਪ ਹੈ ਉਹ ਜ਼ਾਹਰਾ ਤੌਰ ਤੇ ਕਰੇਗਾ। ਪਰ ਇਸ ਗੱਲ ਨੇ ਜਿੱਥੇ ਪੰਜਾਬ, ਹਰਿਆਣਾ ਦੇ ਵਿਚਲੇ ਕਿਸਾਨ ਜਿਨ੍ਹਾਂ 'ਚ ਮੈਜੋਰਿਟੀ ਕੀ 60% ਹੀ ਆਲਮੋਸਟ 80% ਪਲੱਸ ਸਿੱਖ ਨੇ, ਉਹ ਖਲੋ ਗਏ ਨੇ ਆਪਣੇ ਹੱਕਾਂ ਦੇ ਲਈ। ਉੱਥੇ ਇਹ ਇੱਕ ਟ੍ਰਿਕਲ ਡਾਊਨ ਇਫੈਕਟ ਬਾਕੀ ਫਾਰਮਰਸ ਤੇ ਵੀ ਹੋਣਾ ਸ਼ੁਰੂ ਹੋਇਆ। ਬਹੁਤਿਆਂ ਨੂੰ ਸਮਝ ਆਉਣਾ ਸ਼ੁਰੂ ਹੋਇਆ ਕਿ ਭਾਈ ਇਹ ਕਿਵੇਂ ਇਹ ਬ੍ਰਾਹਮਣ ਬਾਣੀਆਂ ਦੀ ਸਰਕਾਰ ਜਿਹੜੀ ਮਨੂ ਸਮ੍ਰਿਤੀ ਦੇ ਜ਼ਾਤ ਪਾਤੀ ਸਿਸਟਮ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ ਔਰ ਇਸ ਵੇਲੇ ਕਿਵੇਂ ਉਹ ਅੰਬਾਨੀ ਹੋਣ, ਅਡਾਨੀ ਹੋਣ, ਉਹਨਾਂ ਦੇ ਸਾਰੇ ਏਜੰਡੇ ਦੇ ਉੱਤੇ ਹਕੂਮਤ ਕੰਮ ਕਰ ਰਹੀ ਹੈ ਕਿਉਂਕਿ ਉਹਨਾਂ ਦੇ ਪੈਸੇ ਦੇ ਨਾਲ ਹੀ ਝੂਠ ਬੋਲ ਕੇ 2014 2019 ਦੇ ਵਿੱਚ ਜਿਹੜੀਆਂ ਚੋਣਾਂ ਜਿੱਤੀਆਂ ਨੇ ਮੋਦੀ ਨੇ। ਔਰ ਉਹ ਇਹ ਤਿੰਨੋਂ ਹੀ ਕਾਨੂੰਨ ਜਦੋਂ ਤੁਸੀਂ ਇਹਨਾਂ ਦੀ ਇੰਟਰਪ੍ਰੀਟੇਸ਼ਨ ਦੇਖਦੇ ਹੋ ਔਰ ਇਸ ਵੇਲੇ ਚੰਗੇ ਇਕਨੋਮਿਸਟ ਜਦੋਂ ਇਹਨੂੰ ਬਿਆਨ ਕਰਦੇ ਨੇ ਤੇ ਜ਼ਾਹਰ ਹੈ ਕਿ ਵੀ ਇਹ ਜਿੱਥੇ ਕਿਸਾਨਾਂ ਨੂੰ ਔਰ ਸਿੱਖ ਕਿਰਸਾਨੀ ਦਾ ਪੰਜਾਬ ਹਰਿਆਣੇ ਦੀ ਸਰਜ਼ਮੀਨ ਦੇ ਉੱਤੇ ਜਿਹੜੇ ਜ਼ਿਮੀਦਾਰ ਸਨ, ਕਦੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਦੱਖਣ ਵੱਲੋਂ ਆਏ ਔਰ ਉਹਨਾਂ ਨੇ ਹਰਿਆਣੇ ਦੇ ਇਸ ਇਲਾਕੇ ਤੋਂ ਹੀ ਉਹ ਸਢੌਰਾ ਹੋਏ, ਸੋਨੀਪਤ ਹੋਏ, ਦੂਸਰੇ ਇਲਾਕਿਆਂ ਤੋਂ ਫਤਿਹ ਦਾ ਦੌਰ ਸ਼ੁਰੂ ਕੀਤਾ 1710 ਚ। ਔਰ 1710 ਜਦੋਂ ਉਹਨਾਂ ਨੇ ਸਰਹੰਦ ਮਾਰ ਕੇ ਜਿਹੜਾ ਉਹ ਪਹਿਲਾ ਝੰਡਾ ਚਲਾਇਆ ਔਰ ਖਾਲਸਾ ਸਿੱਖ ਰਾਜ ਜਿਹਨੂੰ ਕਾਮਨ ਲੋਕਾਂ ਦਾ ਰਾਜ ਕਿਹਾ ਜਾਂਦਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਆਰਡੀਨੈਂਸ 1710 ਦੇ ਵਿੱਚ ਸੀ ਜਿਸ ਨੂੰ ਹਿੰਦੂ, ਸਿੱਖ, ਮੁਸਲਮਾਨ ਸਾਰੇ ਹੀ ਜਿਹੜੇ ਮੁਜਾਰੇ ਬਣਾਏ ਹੋਏ ਸੀ, ਵੱਡੇ ਵੱਡੇ ਫਿਊਡਲਸ ਨੇ, ਜ਼ਿਮੀਦਾਰ ਬਣੇ ਹੋਏ ਸੀ, ਉਹਨਾਂ ਦਾ ਜਿਹੜਾ ਉਹ ਬਿਲਕੁਲ ਡੋਮੀਨੈਂਸ ਖਤਮ ਕਰਦਿਆਂ ਇਹ ਆਰਡਰ ਕੱਢਿਆ ਗਿਆ ਸੀ ਕਿ ਜ਼ਮੀਨ ਵਾਹੁਣ ਵਾਲਾ
ਜ਼ਮੀਨ ਦਾ ਮਾਲਕ ਹੈ। ਜੀ ਇਹ ਪਹਿਲਾਂ ਕਦੇ ਹਿਊਮਨ ਹਿਸਟਰੀ 'ਚ ਨਹੀਂ ਸੀ ਹੋਇਆ। ਅਸੀਂ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਜਿਸ ਤੋਂ ਬਾਅਦ ਲੈਂਡ ਰਿਫਾਰਮ ਹੋਏ ਨੇ, ਉਹ ਵੀ 1780s 'ਚ ਜਾ ਕੇ ਹੁੰਦਾ ਹੈ। ਤੇ ਇਸ 1710 ਦੇ ਵਿੱਚ ਇਹ ਆਰਡਰ ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਜੀ ਸੋ ਜ਼ਾਹਰ ਹੈ ਕਿ ਰਾਤੋਂ ਰਾਤ ਜਿਹੜੇ ਜੱਟ ਸਨ, ਮੁਜ਼ਾਰੇ ਸਨ, ਕਿਸੇ ਹੋਰ ਦੇ ਲਈ ਜ਼ਿਮੀਂਦਾਰ ਹੋਰ ਲੋਕ ਸਨ, ਉਹ ਜੱਟ ਜ਼ਿਮੀਂਦਾਰ ਹੋ ਗਏ। ਬਿਲਕੁਲ। ਹੁਣ ਅਸੀਂ ਜੇ 1710 ਤੋਂ ਲੈ ਕੇ ਹੁਣ 2020 ਚ ਅਸੀਂ ਦੇਖ ਰਹੇ ਹਾਂ ਤੇ ਲਗਭਗ 300 ਸਾਲ ਬਾਅਦ ਉਹ ਹਕੂਮਤ ਹਿੰਦੂ ਤਵੀਆਂ ਦੀ ਆਈ ਹੈ, ਜਿਹੜੀ ਹਿਸਟਰੀ ਦੇ ਕੋਰਸ ਨੂੰ ਪੁੱਠਾ ਗੇੜਾ ਦੇ ਰਹੀ ਹੈ। ਜੀ ਭਾਵੇਂ ਪੰਜਾਬ ਦੇ ਵਿੱਚ ਜਿਵੇਂ ਅਸੀਂ ਕਿਹਾ ਕਿ 85% ਕਿਸਾਨ ਜਿਹੜੇ ਜ਼ਾਹਰ ਹੈ ਸਿੱਖ ਨੇ ਆਲਮੋਸਟ ਸਾਰੇ ਹੀ, ਜੀ ਉਹ 5 ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਨੇ, ਪਰ ਉਹ ਜ਼ਿਮੀਂਦਾਰ ਨੇ। ਬਿਲਕੁਲ। ਉਹ ਮਾਲਕ ਨੇ, ਜ਼ਮੀਨਾਂ ਉਹਨਾਂ ਦੀਆਂ, ਔਰ ਉਹ ਜਿਵੇਂ ਵੀ ਔਖਾ ਸੌਖਾ ਉਹਨਾਂ ਦਾ ਕੋਈ ਹੋਰ ਵੀ ਔੜ ਪੌੜ ਕਰਦੇ ਨੇ, ਪਰ ਜਦੋਂ ਤੁਹਾਡੇ ਕੋਠੇ 'ਚ ਜਾਂ ਕੋਠੀ 'ਚ ਦਾਣੇ ਹੁੰਦੇ ਨੇ, ਕਣਕ ਹੈ, ਝੋਨਾ ਹੈ, ਤੁਹਾਨੂੰ ਇਹ ਹੈ ਵੀ ਸਾਲ ਦੀ ਰੋਟੀ ਤੁਹਾਡੇ, ਬਾਕੀ ਤੁਸੀਂ ਕੱਪੜਾ ਮਾੜਾ ਪਾ ਲਓਗੇ, ਮਾੜੇ ਘਰ 'ਚ ਰਹਿ ਲਓਗੇ, ਕੋਈ ਹੋਰ ਕਰ ਲਓਗੇ, ਲੇਕਿਨ ਮੁੱਢਲੀ ਲੋੜ ਜਿਹੜੀ ਹੈ ਉਹ ਤੁਹਾਡੀ ਪੂਰੀ ਹੁੰਦੀ ਹੈ। ਲੇਕਿਨ ਇਹ 300 ਸਾਲ ਬਾਅਦ ਜਿਹੜਾ ਇਸ ਕਿਸਮ ਦਾ ਸਿਸਟਮ ਹਿੰਦੂ ਤਵੀ ਲਾਗੂ ਕਰ ਰਹੇ ਨੇ, ਜਿੱਥੇ ਸਿੱਖ ਜ਼ਿਮੀਂਦਾਰ ਆਪਣੀ ਜ਼ਮੀਨ ਦੇ ਵਿੱਚ ਮੁਜ਼ਾਰਾ ਹੋਏਗਾ ਔਰ ਇਹ ਅੰਬਾਨੀ ਅਡਾਨੀ ਜਿਹੜੇ ਨੇ ਇਹ ਕਾਰਪੋਰੇਟ ਖੇਤੀ ਦੇ ਨਾਂ ਥੱਲੇ ਇਹ ਜ਼ਮੀਨਾਂ ਦੇ ਮਾਲਕ ਹੋਣਗੇ। ਇਹ ਦੱਸਣਗੇ ਕਿਸਾਨ ਨੂੰ ਕਿ ਕੀ ਬੀਜਣਾ। ਜੇ ਫਸਲ ਗੜੇਮਾਰ ਹੁੰਦੀ ਹੈ, ਤਬਾਹੀ ਹੁੰਦੀ ਹੈ, ਕੋਈ ਹੋਰ ਹੁੰਦਾ ਹੈ, ਬਿਲੋ ਕੁਆਲਿਟੀ ਉਹਨਾਂ ਦੇ ਕਹਿਣ, ਉਹਦੇ ਲਈ ਵੀ ਕਿਸਾਨ ਜ਼ਿੰਮੇਵਾਰ ਹੋਏਗਾ। ਔਰ ਇਸ ਹਵਾਲੇ ਨਾਲ ਹੌਲੀ 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 ਅਸੀਂ ਤਾਂ ਉੱਥੇ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਹਾਂ, ਉਹ ਤਾਂ ਜੇ ਜ਼ਮੀਨਾਂ ਦੇ ਹੀ ਮਾਲਕ ਇਹ ਹੋਣਗੇ, ਕਹਿਣਗੇ ਜੀ ਬਣਾ ਲਓ ਪਹਿਲਾਂ ਹੀ, ਜਿਵੇਂ ਉਹਨਾਂ ਨੇ ਪਾਣੀ ਲੁੱਟਿਆ। ਔਰ ਦੂਸਰਾ ਹੋਏਗਾ, ਔਰ ਜਿਸ ਤਰੀਕੇ ਨਾਲ ਉਹ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੇ ਨੇ, ਔਰ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਜੇ ਤੁਸੀਂ ਦੇਖਣਾ ਹੋਏ ਕਿ ਕੋਈ ਸਿਸਟਮ ਕਿਵੇਂ ਕੰਮ ਕਰਦਾ ਹੈ ਤੇ ਪਹਿਲਾਂ ਹੁੰਦਾ ਹੈ ਕਿ ਉਸ ਸਿਸਟਮ ਦੇ ਵਿੱਚ ਜਾਂ ਉਸ ਮੁਲਕ ਦੇ ਵਿੱਚ ਜਾਂ ਉਸ ਮਾਸ਼ਰੇ 'ਚ ਜਾਂ ਉਸ ਸੁਸਾਇਟੀ 'ਚ ਅਕਲੀਅਤਾਂ ਦੇ ਨਾਲ ਕੀ ਸਲੂਕ ਹੁੰਦਾ ਹੈ, ਮਾਈਨੋਰਟੀਜ਼ ਦੇ ਨਾਲ, ਬਿਲਕੁਲ, ਔਰਤਾਂ ਦੇ ਨਾਲ ਕੀ ਸਲੂਕ ਹੁੰਦਾ ਹੈ, ਔਰ ਜਿਹੜੇ ਲੋਕ ਤੁਹਾਡਾ ਹਿੱਸਾ ਨਹੀਂ ਬਣੇ ਉਹਨਾਂ ਦੇ ਹੱਕ ਕਿੰਨੇ ਮਹਿਫੂਜ਼ ਹੁੰਦੇ ਨੇ। ਯਾਨੀ ਜਿਨ੍ਹਾਂ ਨੇ ਤੁਹਾਨੂੰ ਵੋਟ ਨਹੀਂ ਪਾਈ, ਜਿਵੇਂ ਅਸੀਂ ਕੱਲ ਗੱਲ ਕੀਤੀ ਸੀ। ਹੁਣ ਇਸ 'ਚ ਜੇ ਇੱਕ ਸਧਾਰਨ ਇੱਕ ਐਨਾਲਿਸਿਸ ਦੇ ਨਾਲ ਦੇਖਣਾ ਹੋਏ ਕਿ ਭਾਰਤ ਦੇ ਆਲਮੋਸਟ 28-29 ਸੂਬਿਆਂ 'ਚੋਂ 3 ਸੂਬੇ ਐਸੇ ਨੇ ਜਿੱਥੇ ਜਿਹੜੀਆਂ ਮਾਈਨੋਰਿਟੀਜ਼ ਨੇ ਮੁਲਕ ਦੇ ਅੰਦਰ, ਉਹ ਉਹਨਾਂ 3 ਸੂਬਿਆਂ 'ਚ ਮੈਜੋਰਿਟੀ 'ਚ ਨੇ। ਉਹਨਾਂ 'ਚ ਚੀਨ ਦੀ ਸਰਹੱਦ ਦੇ ਨਾਲ ਲੱਗਦਾ ਨਾਰਥ ਈਸਟ ਦੇ ਵਿੱਚ ਨਾਗਾਲੈਂਡ ਦਾ ਸੂਬਾ, ਜਿੱਥੇ ਈਸਾਈ ਮੈਜੋਰਿਟੀ 'ਚ ਨੇ। ਇੱਧਰ ਜਿਹੜਾ ਅਸੀਂ ਜੰਮੂ ਕਸ਼ਮੀਰ ਪਾਕਿਸਤਾਨ ਦੇ ਨਾਲ ਲੱਗਦਾ, ਚੀਨ ਨਾਲ ਲੱਗਦੀ ਸਰਹੱਦ, ਜਿੱਥੇ ਮੁਸਲਮਾਨ ਮੈਜੋਰਿਟੀ 'ਚ ਸਨ। ਔਰ ਭਾਰਤੀ ਕਬਜ਼ੇ ਵਾਲਾ ਪੰਜਾਬ, ਜਿੱਥੇ ਸਿੱਖ 70% ਦੇ ਕਰੀਬ ਪੋਪੂਲੇਸ਼ਨ ਦੇ ਨਾਲ ਮੈਜੋਰਿਟੀ 'ਚ ਨੇ। ਹੁਣ ਤੁਸੀਂ 72 ਸਾਲਾਂ ਦੇ ਵਿੱਚ ਇਹਨਾਂ ਤਿੰਨਾਂ ਹੀ ਸੂਬਿਆਂ ਦਾ ਹਾਲ ਦੇਖੋ ਕਿ ਵੀ ਇਹਨਾਂ ਔਰ ਤਿੰਨਾਂ ਹੀ ਕੌਮਾਂ ਦਾ ਸੂਬਿਆਂ ਦੇ ਉੱਤੇ ਇਸ ਲਈ ਡਿਸਕ੍ਰਿਮੀਨੇਸ਼ਨ ਹੈ, ਇਸ ਲਈ ਉਹਨਾਂ ਨੂੰ ਡਿਪਰਾਈਵ ਕੀਤਾ ਗਿਆ ਇਕਨੋਮਿਕਲ ਰਿਸੋਰਸਿਸ ਤੋਂ, ਇੰਡਸਟਰੀ ਨਾ ਦੇਣਾ, ਹੋਰ ਜਿਹੜੇ ਨੇ ਐਂਟਾਈ ਲਾਅ ਲਿਆਣੇ, ਕਿਉਂਕਿ ਉੱਥੇ ਇਹ ਅਕਲੀਤਾਂ ਵਸਦੀਆਂ ਨੇ। ਨਾਗਾਲੈਂਡ ਦੇ ਵਿੱਚ ਜੈਨੋਸਾਈਡ ਦਾ ਕੰਮ ਈਸਾਈਆਂ ਦਾ ਦੂਜਾ 48 ਤੋਂ ਹੀ ਸ਼ੁਰੂ ਹੋ ਗਿਆ, ਕਿਵੇਂ ਉਹਨਾਂ ਦੇ ਲੱਖਾਂ ਪਿੰਡਾਂ ਦੇ ਪਿੰਡ ਸਾੜ ਦਿੱਤੇ। ਔਰ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਵੇਂ ਜਿਹੜੀ ਪੀਸ ਡੀਲ 18 ਸਾਲ ਤੋਂ ਨੈਗੋਸ਼ੀਏਟ ਕਰ ਰਹੇ ਸੀ ਔਰ ਹੋ ਗਿਆ ਜੀ, ਸੈਟਲ ਹੋ ਗਿਆ। ਔਰ ਦੂਜਾ ਹੁਣ ਇਸ ਤੋਂ ਇੰਡੀਅਨ ਗਵਰਨਮੈਂਟ ਕਿਵੇਂ ਭੱਜ ਰਹੀ ਹੈ। ਔਰ ਅੱਜ ਦੀ ਮੇਨ ਖਬਰ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਲਵਾਈ ਹੋਈ ਹੈ ਕਿ ਜੀ ਚਾਈਨਾ ਸੈਬੋਟਾਜ ਕਰ ਰਿਹਾ ਹੈ ਨਾਗਿਆਂ ਦੇ ਨਾਲ ਅਮਨ ਸਮਝੌਤੇ ਨੂੰ। ਔਰ ਇਹ ਤੋਂ ਅੰਦਾਜ਼ਾ ਹੋ ਗਿਆ ਕਿ ਵੀ ਇਹਦੇ ਤੋਂ ਵੀ ਦੌੜ ਗਏ ਨੇ। ਹਾਲਾਂ ਨਾਗਿਆਂ ਨੇ ਜਦੋਂ ਇਹ ਗੱਲਬਾਤ ਸ਼ੁਰੂ ਵੀ ਕੀਤੀ, ਅਸੀਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਔਰ ਜਦੋਂ ਤੋਂ ਅਸੀਂ TV 84 ਦੇ ਉੱਤੇ ਪ੍ਰੋਗਰਾਮ ਕਰਦੇ ਹਾਂ, ਤੇ ਕਿਹਾ ਕਿ ਭਾਈ ਤੁਸੀਂ ਪਹਿਲਾਂ ਵੀ ਧੋਖਾ ਖਾਧਾ, ਤੁਹਾਡੇ ਲਾਲ ਡੈਂਗਾ ਨੇ ਵੀ ਤੁਹਾਨੂੰ ਦੱਸਿਆ ਸੀ ਕੀ ਹੋਇਆ 48 ਦੇ ਵਿੱਚ। ਤੇ ਉਹ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ once you fool me, shame on you,
ਟਵਾਈਸ ਯੂ ਫੂਲ ਮੀ ਸ਼ੇਮ ਔਨ ਮੀ, ਕਿ ਵੀ ਇਹ ਤੁਸੀਂ ਦੂਸਰੀ ਵਾਰ ਮੂਰਖ ਨਾ ਬਣੋ। ਪਰ ਹੁਣ ਫੇਰ ਕਿਉਂਕਿ ਭਾਰਤ ਦੌੜੇ ਹੋਏ ਨੇ, ਏਜੰਸੀਆਂ ਦਾ ਹੀ ਜਿਹੜਾ ਬੰਦਾ ਰਵੀ ਉੱਥੇ ਗਵਰਨਰ ਲਾਇਆ ਹੋਇਆ ਹੈ, ਔਰ ਲੇਕਿਨ ਹੁਣ ਇਹਨਾਂ ਨੇ ਬਲੇਮ ਗੇਮ ਚੀਨ ਦੇ ਉੱਤੇ ਰੱਖੀ ਹੈ। ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਕੀ ਹਾਲ ਕੀਤਾ, ਪਹਿਲਾਂ ਕੀ ਹੁੰਦਾ ਰਿਹਾ, 5 ਅਗਸਤ 2019 ਤੋਂ ਆਈਨੀ ਗੁੰਡਾਗਰਦੀ ਤੋਂ ਬਾਅਦ ਕੀ ਹੋਇਆ, ਕਿਵੇਂ ਉੱਥੇ 3 ਡਰਟੀ ਡੀਜ਼ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਡੋਮਿਸਾਈਲ ਦੇ ਥੱਲੇ 20 ਲੱਖ ਤੋਂ ਜ਼ਿਆਦਾ ਜਾਲੀ ਲੋਕ ਲਿਆ ਕੇ ਬਿਠਾ ਦਿੱਤੇ ਗਏ ਨੇ, ਔਰ ਡਿਸਟ੍ਰਿਕਟਿੰਗ ਦੀ ਜਿਹੜੀ ਹੈ ਡੀਲਿਮਿਟੇਸ਼ਨ ਦੇ ਨਾਂ ਥੱਲੇ ਨਵੇਂ ਇਲਾਕੇ ਜੰਮੂ ਰੀਜਨ 'ਚ ਹਿੰਦੂ ਮੈਜੋਰਿਟੀ 'ਚ ਦਿੱਤੇ ਜਾ ਰਹੇ ਨੇ। ਔਰ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਫਾਰੂਕ ਅਬਦੁੱਲਾ ਨੇ ਜਿਹੜਾ ਇੰਟਰਵਿਊ ਕਰਨ ਥਾਪਰ ਨੂੰ ਦਿੱਤਾ ਹੈ, ਉਹਦੇ 'ਚ ਉਹਨੇ ਕਿਹਾ ਵੀ ਜਿਹੜੇ ਅੱਜ ਹਾਲ ਇਹ ਹੈ ਕਿ ਕਸ਼ਮੀਰ ਦੇ ਲੋਕ ਚੀਨੀਆਂ ਦੀ ਹਕੂਮਤ ਥੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ, ਉਹ ਆਪਣੇ ਆਪ ਨੂੰ ਇੰਡੀਆ ਨਾਲ ਐਸੋਸੀਏਟ ਨਹੀਂ ਕਰਨਾ ਚਾਹੁੰਦੇ। ਸੋ ਇਹ ਇਸ ਸੋ ਕਾਲਡ ਜਮਹੂਰੀਅਤ ਦੇ ਵਿੱਚ ਦੂਸਰੀ ਅਕਲੀਅਤ ਵੱਡੀ, ਜਿਨ੍ਹਾਂ ਦੀ ਭਾਰਤ 'ਚ ਗਿਣਤੀ 200 ਮਿਲੀਅਨ ਹੈ, ਔਰ ਕਸ਼ਮੀਰ ਦੇ ਵਿੱਚ ਉਹ ਕਿਵੇਂ ਮਹਿਸੂਸ ਕਰਦੇ ਨੇ। ਤੀਸਰੀ ਅਕਲੀਅਤ ਸਿੱਖ, ਜਿਹੜੀ ਇਕੱਲੀ ਅਕਲੀਅਤ ਬਾਈ ਜਿਹੜੀ ਹੈ ਉਹ ਡਿਫਾਲਟ ਬਣ ਗਈ, ਕਿਉਂਕਿ ਬਾਈ ਚੋਇਸ ਤਾਂ ਅਸੀਂ 47 ਦੇ ਵਿੱਚ ਤੀਸਰੀ ਧਿਰ ਸੀ, ਲੇਕਿਨ ਸਾਡੀ ਲੀਡਰਸ਼ਿਪ ਨੇ ਇਹਨਾਂ ਦੇ ਭਰੋਸਿਆਂ ਦੇ ਉੱਤੇ ਇਤਬਾਰ ਕੀਤਾ ਹੈ। ਨਤੀਜੇ ਦੇ ਤੌਰ ਤੇ ਅਸੀਂ ਕ੍ਰਿਮੀਨਲ ਟ੍ਰਾਈਬ ਬਣ ਗਏ 10 ਅਕਤੂਬਰ 1947 ਨੂੰ, ਕਾਨਸਟੀਟਿਊਸ਼ਨ ਦੇ ਥੱਲੇ ਹਿੰਦੂ ਬਣਾ ਦਿੱਤਾ ਗਿਆ। ਔਰ ਫਿਰ ਕਿਵੇਂ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਆਪਣੇ ਜਿਹੜੇ ਨੇ ਐਂਟਾਈ ਸਿੱਖ, ਐਂਟਾਈ ਪੰਜਾਬ ਜਿਹੜੇ ਕਦਮ ਸੈਂਟਰ ਗਵਰਨਮੈਂਟ ਨੇ ਚੁੱਕੇ। ਹੁਣ ਜੇ ਪੰਜਾਬ 'ਚ ਅੱਜ ਕੋਈ ਇੰਡਸਟਰੀ ਨਹੀਂ ਹੈ, ਵੱਡੀ ਇੰਡਸਟਰੀ ਲਾਉਣ ਤੋਂ 47 ਤੋਂ ਬਾਅਦ ਹੀ ਜਦੋਂ ਇਹਨਾਂ ਨੂੰ ਕਿਹਾ ਜਾਣਾ, ਉਹਨਾਂ ਨੇ ਕਹਿਣਾ ਜੀ ਬਾਰਡਰ ਏਰੀਆ ਹੈ, ਕਦੇ ਵੀ ਲੜਾਈ ਹੋ ਸਕਦੀ ਹੈ। ਹੁਣ ਤੁਸੀਂ ਅੰਮ੍ਰਿਤਸਰ ਔਰ ਲਾਹੌਰ ਦੇ ਵਿੱਚ 15 ਮੀਲ ਦਾ ਫਰਕ ਹੈ। ਲਾਹੌਰ 47 ਤੋਂ ਬਾਅਦ 3 ਟਾਈਮਸ ਮੋਰ ਇੰਡਸਟਰੀਅਲਾਈਜ਼ ਵੀ ਹੋਇਆ, ਪੋਪੂਲੇਸ਼ਨ ਵੀ ਵਧੀ ਹੈ, ਉਹਨਾਂ ਦਾ ਵੀ ਤਾਂ ਬਾਰਡਰ ਹੈ। ਔਰ ਲੇਕਿਨ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਡਿਨਾਈ ਕਰਨਾ ਹੈ। ਔਰ ਫਿਰ ਗੱਲ ਇੱਥੇ ਹੀ ਨਹੀਂ ਮੁੱਕੀ। ਅਟਲ ਬਿਹਾਰੀ ਵਾਜਪਾਈ ਜਿਹਨੂੰ ਬਹੁਤ ਜਿਹੜੇ ਨੇ ਉਹ ਸੌਫਟ ਔਰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਸ਼ਮੀਰੀਅਤ, ਜਮਹੂਰੀਅਤ, ਇਨਸਾਨੀਅਤ ਨਾਲ ਜੋੜਿਆ ਜਾਂਦਾ ਹੈ, ਉਹਦੇ ਪੀਰੀਅਡ 'ਚ ਇਹ ਐਕਟ ਪਾਸ ਕੀਤਾ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਜਿਹੜਾ ਉਹ ਸਪੈਸ਼ਲ ਸਟੇਟਸ ਦਿੱਤਾ ਜਾ ਰਿਹਾ ਕਿ ਜਿੱਥੇ ਟੈਕਸੇਸ਼ਨ ਨਹੀਂ ਹੋਏਗੀ, ਮੋਸਟ ਫੇਵਰਡ ਸਟੇਟ ਇੰਡਸਟਰੀ ਦੇ ਲਿਹਾਜ਼ ਨਾਲ। ਨਤੀਜਾ ਜਿਹੜੀ ਪੰਜਾਬ ਦੀ ਇੰਡਸਟਰੀ ਮਾੜੀ ਮੋਟੀ ਬਟਾਲੇ 'ਚ, ਮੰਡੀ ਗੋਬਿੰਦਗੜ੍ਹ, ਫਗਵਾੜਾ, ਲੁਧਿਆਣਾ ਜਿਹੜੀ ਅੰਗਰੇਜ਼ਾਂ ਦੇ ਵੇਲੇ ਤੋਂ ਵੀ ਸੀ, ਉਹ ਸਾਰੇ ਹੀ ਸ਼ਿਫਟ ਕਰਕੇ ਹਿਮਾਚਲ ਚਲੇ ਗਏ, ਕਿਉਂਕਿ ਉਹਨਾਂ ਨੂੰ ਜੇ ਉੱਥੇ ਟੈਕਸ ਹੀ ਨਹੀਂ ਦੇਣਾ ਪੈਣਾ, ਸਾਰੀਆਂ ਫੇਵਰਡ ਵਾਲਾ ਉਹਨਾਂ ਨੂੰ। ਔਰ ਪੰਜਾਬ ਦਾ ਰਹਿੰਦ ਖੂੰਦ ਵੀ ਇਹਨਾਂ ਨੇ ਖਤਮ ਕਰ, ਮਕਸਦ ਪੰਜਾਬ ਨੂੰ ਉਜਾੜਨਾ, ਸਿੱਖਾਂ ਨੂੰ ਉਜਾੜਨਾ। ਪਾਣੀਆਂ ਦੇ ਮੁੱਦੇ ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਅੱਜ ਜਿਹੜੇ ਪੰਜਾਬ ਦੇ 3 ਦਰਿਆ ਨੇ, ਸਤਲੁਜ, ਬਿਆਸ, ਰਾਵੀ, 80% ਪਾਣੀ ਉਹਦਾ ਹਰਿਆਣਾ, ਰਾਜਸਥਾਨ ਔਰ ਦੂਸਰਿਆਂ ਨੂੰ ਜਾ ਰਿਹਾ ਬਿਨਾਂ ਵਿਦਆਊਟ ਪੇਇੰਗ ਏ ਸਿੰਗਲ ਪੈਨੀ। ਇੱਕ ਵੀ ਨਵਾਂ ਪੈਸਾ ਵੀ ਜਿਹੜਾ ਇੱਕ ਕੌਡੀ ਵੀ ਉਹਦਾ ਮੁੱਲ ਨਹੀਂ ਤਾਰਿਆ ਜਾ ਰਿਹਾ। ਤੇ ਹੁਣ ਜਿਹੜੀ ਇਸ ਸਭ ਚੋਂ ਹੁੰਦਾ ਇਹ ਗਿਆ, ਔਰ ਪੰਜਾਬ 'ਚ ਲੈਂਡ ਸੀਲਿੰਗ ਐਕਟ ਲਿਆਂਦਾ, ਜ਼ਮੀਨਾਂ ਘਟਦੀਆਂ ਚਲੀਆਂ ਗਈਆਂ, ਉਹਨਾਂ ਨੂੰ ਕਿਸਾਨਾਂ ਨੂੰ ਉਹ ਫਸਲਾਂ ਬੀਜਣ ਤੇ ਮਜਬੂਰ ਕੀਤਾ ਗਿਆ, ਝੋਨਾ, ਰਾਈਸ, ਜਿਹਦੇ ਥੱਲੇ ਜ਼ਿਆਦਾ ਪਾਣੀ ਮੰਗਦਾ ਸੀ। ਨਤੀਜਾ ਜਿਹੜਾ ਪਾਣੀ 5 ਤੋਂ 10 ਫੁੱਟ ਤੇ ਸੀ ਜ਼ਮੀਨ ਦੇ ਨੀਚੇ 47 ਤੋਂ ਬਾਅਦ, ਉਹ ਅੱਜ 150 ਤੋਂ 250 ਫੁੱਟ ਤੇ ਚਲਾ ਗਿਆ, ਉਹ ਵੀ ਸਬਮਰਸੀਬਲ ਪੰਪਾਂ ਦੇ ਨਾਲ। ਉਹਦੇ ਚੋਂ ਵੀ 70% ਇੰਪਿਓਰ ਹੈ, ਨਾ ਪੀਣ ਦੇ ਕਾਬਲ ਹੈ, ਨਾ ਇਰੀਗੇਸ਼ਨ ਦੇ ਕਾਬਲ ਹੈ। ਲੇਕਿਨ ਇਹਨਾਂ ਨੂੰ ਫਿਰ ਵੀ ਸੀ ਕਿ ਵੀ ਕਿਵੇਂ ਸਰਵਾਈਵ ਕਿਵੇਂ ਕਰ। ਹੁਣ ਤਾਂ ਉਹਨਾਂ ਦਾ ਇਹ ਹੈ, ਇਸ ਸਾਰੇ ਪੀਰੀਅਡ 'ਚ ਉਹਨਾਂ ਨੇ ਕਿਵੇਂ ਯੂਪੀ, ਬਿਹਾਰ ਦੇ ਜਿਹੜੇ ਕੰਮ ਕਰਨ ਵਾਲੇ ਆਉਣ ਵਾਲੇ ਲੋਕ ਨੇ, ਉਹਨਾਂ ਨੂੰ ਪੱਕੀਆਂ ਕਾਲੋਨੀਆਂ ਬਣਾ ਕੇ ਉਹਨਾਂ ਦੇ ਨਵੇਂ ਜਿਹੜੇ ਨੇ ਰਾਸ਼ਨ ਕਾਰਡ, ਦੂਜੇ ਤੀਜੇ, ਉਹਨਾਂ ਨੂੰ, ਤਾਂ ਕਿ ਡੈਮੋਗ੍ਰਾਫਿਕਸ ਚੇਂਜ ਹੋ ਕਸ਼ਮੀਰ 'ਚ ਹੁਣ ਕੀਤਾ ਜਾ ਰਿਹਾ। ਲੇਕਿਨ ਇਹ ਫਾਈਨਲ ਅਸੌਲਟ ਹੈ ਜਿਹੜਾ ਕਿ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਕੀਤਾ। ਔਰ ਜੇ ਇਹਦੇ ਲਈ ਖਲੋਤੇ ਨੇ ਪੰਜਾਬ ਦੇ, ਹਰਿਆਣਾ, ਕਿਉਂਕਿ ਜਦੋਂ ਤੁਸੀਂ ਜਿਵੇਂ ਉਹ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵਰਸਟ ਮੰਨਿਆ ਜਾਂਦਾ ਟੂ ਬ੍ਰੇਕ ਦਾ ਰਾਈਸ ਬਾਲ, ਕਿ ਵੀ ਤੁਹਾਡਾ ਚੌਲਾਂ ਵਾਲਾ ਜਿਹੜਾ ਹੈ ਉਹ ਕਚਕੌਲ ਜਿਹਦੇ ਤੁਸੀਂ ਉਹ ਖਾ ਰਹੇ ਹੋ, ਤੁਹਾਡੀ ਉਹ ਹੈ, ਜੇ ਉਹਨੂੰ ਕੋਈ ਤੋੜ ਦੇ ਤੇ ਉਹਨੂੰ ਜਿਹੜਾ ਮਰਡਰ ਨਾਲੋਂ ਮਾੜਾ ਮੰਨਿਆ ਜਾਂਦਾ। ਸੋ ਹੁਣ ਤਾਂ ਉਹਨਾਂ ਨੇ ਫਾਈਨਲ ਲੱਤ ਮਾਰੀ ਹੈ ਤੁਹਾਡਾ ਰਾਈਸ ਬਾਲ ਤੋੜਨ ਦੇ ਲਈ ਵੀ, ਕਿ ਵੀ ਤੁਹਾਨੂੰ ਉਹਨਾਂ ਨੇ ਨਹੀਂ ਹੈ। ਔਰ ਜੇ
ਸਿੱਖ ਫਾਰਮਰ ਖਲੋਤਾ ਹੈ ਉਹ ਫੇਸ ਕਰ ਰਿਹਾ ਹੈ, ਉਸ ਦੇ ਉੱਤੇ ਲਾਠੀ ਚਾਰਜ ਵੀ ਹੋਇਆ ਹੈ, ਹਰਿਆਣੇ 'ਚ ਨਹੀਂ ਵੜਨ ਦਿੱਤਾ ਹੈ। ਪਰ ਇੱਕ ਗੱਲ ਜਿਹਦੇ ਤੋਂ ਮੈਂ ਇਹ ਸ਼ੁਰੂ ਕੀਤੀ ਕਿ ਜਿਹੜੀ ਅੱਜ ਅਸੀਂ ਹੈਡਲਾਈਨ ਵੀ ਦਿੱਤੀ ਹੈ, ਇਹ ਟਰੂਥ ਬਿਹਾਈਂਡ ਲਾਈਜ਼ ਇੱਕ ਅੱਛਾ ਵੈਬਸਾਈਟ ਹੈ। ਔਰ ਜਦੋਂ ਮੈਂ ਇਹ ਉਹਨਾਂ ਦੀ ਹੈਡਲਾਈਨ ਹੀ ਮੈਂ ਪਿਕ ਕੀਤੀ, ਉਹਨਾਂ ਨੇ ਕਿਹਾ ਪੰਜਾਬ ਇਜ਼ ਆਲ ਸੈਟ ਟੂ ਕੱਟ ਇਟਸੈਲਫ ਫਰਮ ਇੰਡੀਆ। ਮੈਂ ਇੱਥੋਂ ਤੱਕ ਹੀ ਰੁਕ ਗਿਆ। ਮੈਂ ਕਿਹਾ ਕਿਆ ਖੂਬਸੂਰਤ ਹੈਡਲਾਈਨ ਹੈ ਕਿ ਕੀ ਸੱਚਮੁੱਚ ਉਹ ਵਕਤ ਆ ਗਿਆ ਕਿ ਹੁਣ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਲ ਸੈਟ ਕਿ ਅਸੀਂ ਤਿਆਰ ਹਾਂ ਕਿ ਅਸੀਂ ਇੰਡੀਆ ਨਾਲੋਂ ਕੱਟ ਆਫ ਹੋਣਾ। ਹਾਲਾਂ ਅੱਗੇ ਹੁੰਦਾ ਔਨ 25 ਸਪਟੈਂਬਰ। ਉਹਦਾ ਰੀਜ਼ਨ ਕਿ ਪੰਜਾਬ ਦੀਆਂ 21 ਤੋਂ ਜ਼ਿਆਦਾ ਨਾ 31 ਜਿਹੜੀਆਂ ਕਿਸਾਨ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਹੈ। 3 ਦਿਨ ਉਹਨਾਂ ਨੇ ਕਿਹਾ ਅਸੀਂ ਰੇਲਾਂ ਬਿਲਕੁਲ ਨਹੀਂ ਚੱਲਣ ਦੇਣੀਆਂ, ਬੱਸਾਂ ਬਿਲਕੁਲ ਨਹੀਂ ਚੱਲਣ ਦੇਣੀਆਂ। ਔਰ ਇਸ ਵੇਲੇ ਉਹਦਾ ਇੰਪੈਕਟ ਇੰਨਾ ਜ਼ਬਰਦਸਤ ਹੈ ਕਿ ਇੰਡੀਅਨ ਗਵਰਨਮੈਂਟ ਨੇ ਪਹਿਲਾਂ ਹੀ ਘਬਰਾਉਂਦੇ, ਔਰ ਦਰਸ਼ਕ ਦੇਖ ਸਕਦੇ ਨੇ ਕਿ ਕਿਸਾਨ ਰੇਲਵੇ ਟਰੈਕ ਤੇ ਆ ਕੇ ਬੈਠੇ ਨੇ ਔਰ 20 ਤੋਂ ਜ਼ਿਆਦਾ ਟ੍ਰੇਨਾਂ ਉਹਨਾਂ ਨੇ ਕੈਂਸਲ ਕਰ ਦਿੱਤੀਆਂ ਨੇ ਮੇਜਰ। ਵੈਸੇ ਵੀ ਕੋਵਿਡ-19 ਕਰਕੇ ਪੈਸੇਂਜਰ ਟ੍ਰੇਨਸ ਤਾਂ ਘੱਟ ਸੀ, ਜਿਹੜੀਆਂ ਸਪੈਸ਼ਲ ਉਹਨਾਂ ਦੇ ਨਾਂ ਵੀ ਨੇ ਉਹਨਾਂ ਨੇ ਕੈਂਸਲ ਕੀਤੀਆਂ ਨੇ। 14 ਟ੍ਰੇਨਾਂ ਜਿਹੜੀਆਂ ਇੱਕ ਵਾਰੀ ਰੱਦ ਕੀਤੀਆਂ, ਬਾਕੀ ਰਹਿੰਦੀਆਂ ਹੁਣ ਸੈਕੰਡ ਇੰਸਟਾਲਮੈਂਟ ਦੇ ਵਿੱਚ ਰੱਦ ਕੀਤੀਆਂ ਨੇ। ਔਰ ਇਸ ਸਾਰੇ ਦੇ ਵਿੱਚ ਹੁਣ ਇਸ ਦਾ ਇੰਪੈਕਟ ਲੱਗ ਰਿਹਾ ਹੈ ਕਿ ਦੂਸਰੇ ਸੂਬਿਆਂ ਦੇ ਵਿੱਚ ਵੀ ਹੌਲੀ ਹੌਲੀ ਇਸ ਦੇ ਉੱਤੇ ਪਕੜ ਬਣ ਰਹੀ ਹੈ। ਲੇਕਿਨ ਜਿਵੇਂ ਮੇਨ ਸਟ੍ਰੀਮ ਮੀਡੀਆ ਉਹਨੂੰ ਬਿਲਕੁਲ ਇਗਨੋਰ ਕਰ ਰਿਹਾ ਹੈ, ਉਸੇ ਦੇ ਨਾਲ ਹੀ ਜਿਵੇਂ ਦੀਪਿਕਾ ਪਾਦੂਕੋਣ ਉਹਨੂੰ ਸੱਦ ਲਿਆ, ਉਹਦਾ ਚੈਟ WhatsApp ਗਰੁੱਪ ਤੇ ਚੈਟ ਮੈਸੇਜ ਕੋਈ ਪੁਰਾਣੇ ਜਿਹਦੇ ਚੋਂ ਡਰੱਗ ਮੰਗ ਰਹੀ ਹੈ, ਜਿਹੜੀ ਕਿ ਇੱਕ ਪ੍ਰਾਈਵੇਸੀ ਪਾਲਿਸੀ ਦੇ ਥੱਲੇ ਤੁਸੀਂ ਕਰ ਹੀ ਨਹੀਂ ਸਕਦੇ, ਉਹ ਕਿੱਥੋਂ ਆ ਗਏ ਕੀ ਹੈ। ਔਰ ਸਾਰੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਉਹ ਸਾਰੇ ਲਪੇਟੇ ਹੋਏ ਨੇ। ਔਰ ਆਉਣ ਵਾਲੇ ਦਿਨਾਂ 'ਚ ਜਦੋਂ ਇਹ ਹੁਣ ਸ਼ੁਰੂ ਹੋ ਗਿਆ, ਆਲਰੇਡੀ ਅਗਲੇ ਦਿਨ 25 ਦੀ ਸਵੇਰ ਹੈ, ਉੱਥੇ ਕੰਪਲੀਟ ਬੰਦ, ਬੱਸਾਂ ਵੀ ਬੰਦ। ਔਰ ਸੱਚਮੁੱਚ ਪੰਜਾਬ ਕੱਟ ਆਫ ਹੈ ਇਸ ਵੇਲੇ ਦਿੱਲੀ ਨਾਲ। ਔਰ ਮੈਨੂੰ ਕੁਦਰਤੀ ਇਹ ਏਸ਼ੀਆਡ 82 ਦਾ ਪੀਰੀਅਡ ਯਾਦ ਆਇਆ ਕਿ ਜਦੋਂ ਏਸ਼ੀਆਡ ਖੇਡਾਂ ਦਿੱਲੀ ਦੇ ਵਿੱਚ ਹੋ ਰਹੀਆਂ ਸੀ 82 'ਚ, ਔਰ ਇਧਰ ਧਰਮਯੁੱਧ ਮੋਰਚਾ ਚੱਲ ਰਿਹਾ ਸੀ। ਔਰ ਉਸ ਧਰਮਯੁੱਧ ਮੋਰਚੇ ਦੇ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਵੀ ਕਿਉਂਕਿ ਏਸ਼ੀਆਡ ਪਹਿਲੀ ਵਾਰ ਹੋ ਰਹੀ ਸੀ, ਬੜੀ ਪ੍ਰੈਸਟੀਜੀਅਸ ਈਵੈਂਟ ਸੀ, ਇੰਦਰਾ ਗਾਂਧੀ ਉਹਨੂੰ ਬੜਾ ਆਪਣੇ ਆਪ ਨੂੰ ਐਜ਼ ਏ ਵਰਲਡ ਲੀਡਰ ਦੇ ਤੌਰ ਤੇ ਉਦੋਂ ਉਭਾਰ ਰਹੀ ਸੀ। ਔਰ ਇਹ ਵੱਡੀ ਈਵੈਂਟ ਸੀ ਕਿ ਜੀ ਸਾਨੂੰ ਮੀਜ਼ਬਾਨੀ ਦਾ ਮੌਕਾ ਮਿਲਿਆ। ਔਰ ਅਕਾਲੀ ਦਲ ਨੇ ਜਿਹੜਾ ਇਸ ਮੋਰਚੇ ਨੂੰ ਰਨ ਕਰ ਰਹੇ ਸੀ, ਜ਼ਾਹਰ ਹੈ ਸਤ ਪਿੰਡਾਂ ਵਾਲੇ ਰੂਹੇ ਰਵਾਂ ਸੀ, ਉਹਨਾਂ ਨੇ ਐਲਾਨ ਕੀਤਾ ਕਿ ਵੀ ਅਸੀਂ ਏਸ਼ੀਆਡ 82 ਦੇ ਮੌਕੇ ਪ੍ਰੋਟੈਸਟ ਕਰਾਂਗੇ। ਅਸੀਂ ਬਿਲਕੁਲ ਜਿਹੜਾ ਹੈ ਉੱਥੇ ਜਾ ਕੇ ਕਰਾਂਗੇ। ਉਹਨਾਂ ਨੂੰ ਲੱਗਾ ਵੀ ਦੁਨੀਆ ਦਾ ਮੀਡੀਆ ਆਇਆ ਹੋਇਆ ਹੋਏਗਾ। ਔਰ ਭਜਨ ਲਾਲ ਚੀਫ ਮਿਨਿਸਟਰ ਸੀ ਹਰਿਆਣੇ ਦਾ, ਉਹਨੇ ਇੰਦਰਾ ਗਾਂਧੀ ਨੂੰ ਕਿਹਾ ਜੀ ਕੋਈ, ਔਰ ਇਹ ਵੀ ਹੈ ਕਿ ਇੰਦਰਾ ਗਾਂਧੀ ਆਲਮੋਸਟ ਸਮਝੌਤਾ ਕਰਨ ਦੇ ਲਈ ਰਾਜ਼ੀ ਹੋਣ ਵਾਲੀ ਸੀ। ਭਜਨ ਲਾਲ ਨੇ ਕਿਹਾ ਜੀ ਕੋਈ ਨਹੀਂ ਹੈ, ਤੁਸੀਂ ਫਿਕਰ ਨਾ ਕਰੋ, ਇੱਕ ਵੀ ਸਿੱਖ ਸ਼ੰਭੂ ਬਾਰਡਰ ਨਹੀਂ ਟੱਪਣ ਦਿੰਦੇ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹੀ ਹੈ ਕਿ ਪੰਜਾਬ ਤੇ ਹਰਿਆਣੇ ਦੀ ਜਿਹੜੀ ਚੈੱਕ ਪੋਸਟ ਹੈ ਫਾਈਨਲ ਬਾਰਡਰ, ਉਹ ਸ਼ੰਭੂ ਬਾਰਡਰ ਹੈ। ਔਰ ਉਹਨਾਂ ਨੇ ਜਿਹੜਾ ਔਰ ਉਹ ਸਿੱਖਾਂ ਨੂੰ ਜ਼ਲੀਲ ਕੀਤਾ। ਔਰ ਵਾਕਈ ਹਰ ਟ੍ਰੇਨਾਂ ਚੋਂ ਲਾ ਕੇ, ਬੱਸਾਂ ਚੋਂ ਲਾ ਕੇ ਵਾਪਸ ਪੰਜਾਬ 'ਚ। ਔਰ ਇਹਦੇ 'ਚ ਇਹ ਨਹੀਂ ਕਿ ਆਰਡੀਨਰੀ ਸਿੱਖ ਯਾਤਰੀ ਸੀ, ਫੌਜ ਦੇ ਰਿਟਾਇਰਡ ਜਨਰਲ, ਬ੍ਰਿਗੇਡੀਅਰ, ਈਵਨ ਉਹਨਾਂ ਦੇ ਵੱਡੇ ਵੱਡੇ ਲੋਕ ਜਿਹੜੇ ਆਪਣੇ ਪੂਰੇ ਯੂਨੀਫਾਰਮ ਦੇ ਵਿੱਚ, ਕਿਉਂਕਿ ਏਸ਼ੀਆਡ ਹੋ ਰਿਹਾ ਸੀ, ਦੇਖਣ ਜਾ ਰਹੇ ਸੀ, ਟ੍ਰੇਨਾਂ ਚੋਂ, ਬੱਸਾਂ ਚੋਂ, ਕਾਰਾਂ ਚੋਂ ਲਾ ਕੇ ਜਿਹੜੇ ਹੈ ਉਹ ਉੱਥੋਂ ਹੀ ਵਾਪਸ ਜ਼ਲੀਲ ਕਰਨਾ। ਔਰ ਇੱਕ ਮੈਨੂੰ ਯਾਦ ਹੈ ਇਹ ਚੰਡੀਗੜ੍ਹ ਦੇ ਇੱਕ ਰਿਟਾਇਰਡ ਫੌਜੀ ਜਨਰਲ, ਲੈਫਟੀਨੈਂਟ ਜਨਰਲ, ਉਹਨਾਂ ਕੋਲ ਕੋਈ 81 ਦੇ ਵਿੱਚ ਸਿੱਖ ਨੌਜਵਾਨ ਚੰਡੀਗੜ੍ਹ ਦੇ ਵਿੱਚ ਕੋਈ ਸੈਮੀਨਾਰ ਕਰਨਾ ਚਾਹੁੰਦੇ ਸੀ, ਤੇ ਉਹਦੇ ਕੋਲ ਗਏ ਕਿ ਜੀ ਅਸੀਂ ਮਤਲਬ ਜੋ ਸਿੱਖਾਂ ਨਾਲ ਹੋ ਰਿਹਾ ਹੈ ਉਸ ਦੇ ਉੱਤੇ ਅਸੀਂ ਸੈਮੀਨਾਰ ਕਰਨਾ ਚਾਹੁੰਦੇ ਹਾਂ, ਤੇ ਤੁਹਾਡੀ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਜਿੱਥੇ ਅਸੀਂ ਆਡੀਟੋਰੀਅਮ ਲੈਣਾ। ਉਹ ਪੂਰਾ ਭੜਕ ਗਿਆ। ਉਹ ਕਹਿੰਦਾ ਕਿਹੜੀ ਡਿਸਕ੍ਰਿਮੀਨੇਸ਼ਨ, ਮੈਂ ਲੈਫਟੀਨੈਂਟ ਜਨਰਲ ਹੈ, ਮੇਰੇ 3 ਪੁੱਤਰ ਨੇ, ਇੱਕ ਕਰਨਲ ਹੈ, ਇੱਕ ਬ੍ਰਿਗੇਡੀਅਰ ਹੈ, ਇੱਕ ਮੇਜਰ ਹੈ, ਗੈਟ ਆਊਟ, ਕਹਿੰਦਾ ਗੇਟ ਖੋਲ ਕੇ। ਹੁਣ ਏਸ਼ੀਆਡ 82 ਆ ਗਿਆ, ਉਹ ਵੀ ਜਨਰਲ ਸਾਹਿਬ ਆਪਣੇ ਪੂਰੇ ਸੱਜ ਧੱਜ ਕੇ ਆਪਣੀ ਦੂਸਰੇ ਤੁਰ ਪਏ। ਜੋ ਹੀ ਸ਼ੰਭੂ ਤੇ ਪਹੁੰਚੇ, ਇੱਕ ਲੰਮਤੜੰਗੇ ਹਰਿਆਣਵੀ ਜਾਟ ਨੇ ਉਹਨੂੰ ਰੋਕਿਆ, ਤੇ ਉਹਨੇ ਆਪਣਾ, ਹੁਣ ਹਾਲਾਂਕਿ ਉਹਨੂੰ ਸੀ ਕਿ ਮੈਂ ਲਾਏ ਹੋਏ ਨੇ ਸਾਰੇ ਆਪਣੇ ਉਹ ਜਿਹੜੇ ਲਾਏ ਹੁੰਦੇ ਨੇ
स्टार जे और उन्हें अपना कार्ड भी दिखाना चाहे तो वो हरियाणवी जाट उन्होंने कहना है ये गत्तो सा ना दिखाल मुझको उत्तर कार मासा कि भाई बाहर निकल और उतों ही वापस मोड़ता है। फिर उन्हें उन्होंने सुनेहा भेजा कि जी नहीं आ जाओ तुसी जो करना है इन्हां दे नाल साडा गुजारा नहीं साडा फलाना। और यही कारण सी कि धर्मयुद्ध मोर्चे के पीरीयड च जदों रिटायर्ड फौजियां की एक कन्वेंशन संत पिंडरांवालियां ने कॉल की सी ते 10,000 रिटायर्ड जिन्हां दे विच मेजर जनरल लेफ्टिनेंट जनरल 12-13 ब्रिगेडियर किन्ने कर्नल किन्ने मेजर किन्ने कप्तान उन्हें घबरा दिता उन्होंने वक्त पा दिता सी इंडियन गवर्नमेंट क्योंकि ये नतीजा सी एशियाड 82 क्योंकि बहुते वो सी जिहड़े पर्सनली ह्यूमन जदों तक तुहानू जो कहते ना जिस तन लागे सो तन जाने जदों तक लगदी नहीं है गल। और उदों संत पिंडरांवालियां ने ये गल मंजी साहब के दीवान हॉल चो कही सी कि भाई चंगी गल है तुसीं ये साडे लई दिल्ली का दरवाजा बंद करता है पक्का ही बंद कर दिओ असीं लाहौर वाला खोल लांगे कि असीं लाहौर नाल तालुकात बना लैंदे हां तुहाडे नाल साडा वैसे ही कोई गुजारा नहीं है। सो मैं वो क्योंकि मेरे माइंड चो घूम रही सी संत पिंडरांवालियां दी वो तकरीर जिहड़ी मंजी साहब उन्होंने कहा देख लो जिन्हां नूं भुलेखा सी कि भी साडा जिहड़ा है वो साडे नाल वितकरा नहीं हुंदा आ हुण हाल देख लो कहंदे वैसे दिल्ली वाले जे पक्का ही बंद कर देण तां चंगा है साडा राबता जिहड़ा असीं लाहौर नाल खोल लांगे इधर साडी सांझ पै जाएगी इधरों साडी जान छुटेगी इन्हां तो खड़ा छुटेगा। सो मैं जो ये देखा कि पंजाब इज ऑल सेट टू कट इटसेल्फ फ्रॉम इंडिया मैं क्या काश ये पूरा कट ऑफ दी हकीकत होए हुण तां 3 दिनां लई कट्टिया जाएगा। और जिवें असीं कह कि ये सारे दे विच ऑलरेडी जिहड़े ने सक्सेस तो है ही है उन्होंने ऑलरेडी रेलां बसां ये वो सारिया पार्टियां ने ज्वाइन किया है बादलों का टब्बर भी हरसिमरत बादल वो दमदमा साहब मत्था टेक के असी कुर्सी नूं लत्त मारी वो कहंदे कुर्सी नूं नहीं लत्त मारी कुर्सी ने तैनूं लत्त मारी क्योंकि नज़र आ रहा सी तुसीं पंजाब दे पिंडां 'च वड़ना किवें और सख्त लाइन पंजाब दे किसानां ने लई है भी असी जिहड़ा विरोध करने वाले ने बीजेपी दे और दूसरे जिहड़े साडी एजिटेशन है इन्हां नूं असीं पिंडां 'च नहीं वड़न देंगे। और इस सारे चों साडे भैन जी अमनजोत कौर ने ये सानू उन्हां दीयां लिखतां असीं कल भी डिस्कस कीती सी कि उन्होंने कहा कि बीजेपी बिगन्स प्रोसैस ऑफ डिसक्रैडिटिंग फार्मर प्रोटेस्ट कि ऑलरेडी बीजेपी ने अपनी खेड खेडनी शुरू कर दी है कि IT सैल इज लिंकिंग अकाली दल टू खालिस्तान claiming farmer protests in Punjab are there to incite Khalistan violence for 2020 agenda। उन्होंने कहा जी ये तो सारा इन्हां दा फार्मर्स दा एवें ड्रामा ही है ये 2020 एजेंडा जिहड़ा है उहदे च वायलेंस लियाण दे लई ये सारी गल कर रहे हैं। रिपब्लिक TV हैज़ आल्सो scheduled a show on weekend on खालिस्तान ये पूरा अर्नाब गोस्वामी और पूरे जहर दे व्यापारी वणजारे जिहड़े पूरे भौंके रखे हुए ने उन्हें वीकेंड ते खालिस्तान ते शो रखा है। फार्मर्स आर बीइंग कॉल्ड टेररिस्ट पेड एजेंट्स ऑन सोशल मीडिया ऑलरेडी सोशल मीडिया ते कैंपेन है उन्हां दी टू डिस्ट्रैक्ट फ्रॉम नेशन वाइड किसान कर्फ्यू अक्रॉस इंडिया टुमारो NCB कंट्रोल्ड बाय BJP हैज समन्ड मेजर बॉलीवुड स्टार्स लाइक दीपिका पादुकोण फॉर क्वेश्चनिंग ऑन ड्रग्स कि भी असली इशू तो करने यही डेट रखी है दीपिका पादुकोण उन्होंने तलब किया NCB ने सो दैट मोस्ट हेडलाइंस मीडिया फोकस इज डाइवर्टेड फ्रॉम फार्मर्स एज आई रोट इन माई प्रीवियस मेल्स फार्मर्स एंड ऑल पार्टीज एनी सिक फेज नीड्स टू बी केयरफुल उन्होंने एक होर भी लिखता है कि भाई आने वाले दिनों च सारे ही सिखा रगड़नगे उस दे नाल दहशतगर्दी नाल जोड़ के और एवरी एफर्ट विल बी मेड टू स्केपगोट फार्मर्स और पुट पंजाब ऑन बॉयल ये पंजाब नूं जिहड़ा अग दी जिहड़ा उस पट्ठी दे विच धक्कण दा इन्हां दी सारी प्लैनिंग है। सो कुल मिला के इस वेले ड्रामेबाजी का दौर भी है और जदों ये चल रहा है तो सुप्रीम कोर्ट जिहड़ा 1 साल तो ज़्यादा इस फाइलों के उत्ते बैठा है सैकड़े पब्लिक इंटरस्ट लिटिगेशन हुई ने जो कश्मीर च उन्होंने आर्टिकल 370 और दूजा उहदी कॉन्स्टिट्यूशनल गुंडागर्दी की है उहदे कोल वक्त नहीं है। और इस वेले फार्मर जदों अपनियां ज़मीनां बचाउण दे उत्ते अपनी फाइनल जिहड़ी है वो लड़ाई लड़ रहे ने पंजाब हरियाणा आस्क्ड टू अर्जेंटली इंप्लीमेंट मेजर्स टू रिड्यूस स्टबल बर्निंग NASA images shows
farmers have started burning crop residue in parts of Punjab, Haryana. ਹੁਣ ਜ਼ਾਹਰ ਹੈ ਕਿ ਵੀ ਇਹ ਜਦੋਂ ਦਿੱਲੀ ਵਾਲਿਆਂ ਦਾ ਸਾਹ ਘੁੱਟਦਾ ਹੈ এনवायरमेंट ਦੇ ਥੱਲੇ, ਤੇ ਇਹ ਸਭ ਤੋਂ ਪਹਿਲਾਂ ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ ਕਿ ਜੀ ਉਹ ਜਿਹੜਾ ਹੈ ਉਸ ਨੂੰ ਅੱਗ ਲਾਉਂਦੇ ਨੇ, ਪਰਾਲੀ ਨੂੰ ਸਾੜਦੇ ਨੇ, ਜਿਹੜਾ ਵੇਸਟ ਹੁੰਦਾ ਹੈ ਸਟਬਲ ਹੈ। ਔਰ ਹੁਣ ਜਦੋਂ ਕਿ ਕੋਈ ਗਵਰਨਮੈਂਟ ਨੂੰ ਹਦਾਇਤ ਦੇਣ ਤੋਂ ਸੁਪਰੀਮ ਕੋਰਟ ਇਨਕਾਰੀ ਹੈ, ਉਹ ਕਸ਼ਮੀਰ ਦਾ ਮੁੱਦਾ ਹੋਏ, ਉਹ ਜਿਵੇਂ ਕੋਵਿਡ-19 ਦੇ ਹਵਾਲੇ ਨਾਲ ਮਜ਼ਦੂਰ ਰੁੜੇ ਨੇ ਉਹਨਾਂ ਦਾ ਹਾਲ ਹੋਏ, ਉਹਨਾਂ ਨੇ ਕਿਹਾ ਜੀ ਨਾ ਅਸੀਂ ਇੰਟਰਵੀਨ ਨਹੀਂ ਕਰਨਾ। ਉਹਨੂੰ ਐਨ ਇਸ ਮੌਕੇ ਤੇ ਆਇਆ ਕਿ ਵੀ ਪੰਜਾਬ ਤੇ ਹਰਿਆਣੇ ਨੂੰ ਸੁਪਰੀਮ ਕੋਰਟ ਕਹਿ ਰਿਹਾ ਹੈ ਕਿ ਇਹ ਜਿਹੜਾ ਤੁਸੀਂ ਇਹ ਸੁਪਰੀਮ ਕੋਰਟ ਮੈਂਡੇਟਡ ਪੋਲਿਊਸ਼ਨ ਕੰਟਰੋਲ ਅਥਾਰਟੀ ਰੋਟ ਟੂ ਪੰਜਾਬ ਐਂਡ ਹਰਿਆਣਾ asking them to urgently implement measures to reduce stubble burning, one of the major reasons behind high levels of air pollution in Delhi during winter। ਕਹਿੰਦੇ ਤੁਸੀਂ ਪੰਜਾਬ ਹਰਿਆਣੇ ਦੇ ਕਿਸਾਨ ਦਿੱਲੀ ਦੇ এনवायरमेंट ਨੂੰ ਗੰਦਲਾ ਕਰ ਰਹੇ ਹੋ, ਤੁਸੀਂ ਜਿਹੜਾ ਇਹ ਪਰਾਲੀ ਔਰ ਇਹ ਸਾਰਾ ਘਾਹ ਫੂਸ ਜਿਹੜਾ ਉਹਨੂੰ ਫੂਕ ਦਿਓ ਖੇਤਾਂ, ਔਰ ਇਹਨੂੰ ਫੌਰਨ ਇਹਨੂੰ ਰੋਕੋ, ਔਰ ਤਾਂ ਕਿ ਜਿਹੜਾ ਉਹ ਦਿੱਲੀ ਦਾ ਸਾਡੀ ਪੋਲੂਸ਼ਨ ਲੰਬਾ ਚੌੜਾ ਇਹਦੇ ਉੱਤੇ ਹੈ ਕਿ ਵੀ ਇਹ ਜਿਹੜਾ ਮੈਕਸਿਮਮ ਇਹਦਾ ਕਾਰਨ ਜਿਹੜਾ 에ਅਰ ਪੋਲੂਸ਼ਨ ਹੈ ਦਿੱਲੀ 'ਚ ਇਹ ਹੈ। ਸੋ ਹੁਣ ਇਹਨੂੰ ਤੁਸੀਂ ਕੀ ਕਹੋਗੇ ਕਿ ਭਾਈ ਇੱਕ ਕਹੇ ਨੱਥ ਕਢਾਉਣ ਨੂੰ, ਦੂਜਾ ਫਿਰੇ ਨੱਕ ਵਢਾਉਣ ਨੂੰ, ਕਿ ਵੀ ਇਧਰ ਪੰਜਾਬ ਹਰਿਆਣਾ ਦੇ ਕਿਸਾਨ, ਕਿਉਂਕਿ ਬਾਰ-ਬਾਰ ਜਦੋਂ ਇਹ ਕਿਹਾ ਜਾਂਦਾ, ਸਾਡੇ ਇੱਕ ਦੋ ਵਿਊਅਰਸ ਨੇ ਕਿਹਾ ਵੀ ਹੈ ਕਿ ਜੀ ਬਾਕੀ ਭਾਰਤ ਦੇ ਕਿਸਾਨ ਕਿਉਂ ਨਹੀਂ ਉਵੇਂ ਖਲੋਤੇ। ਮੈਂ ਕਿਹਾ ਜੀ ਜਿਹੜਾ ਮਕਸਦ ਹੈ ਮੁੱਖ ਤੌਰ ਤੇ ਜਿਹੜਾ ਭਾਰਤ ਦਾ ਢਿੱਡ ਭਰਿਆ ਉਹ ਪੰਜਾਬ ਤੇ ਹਰਿਆਣਾ ਵੀ ਇਸ ਲਈ ਕਹਿਣਾ ਪੈ ਰਿਹਾ ਵੀ ਉਹ ਸਿੱਖ ਬੈਲਟ ਹੈ ਜਿੱਥੇ ਬੈਠੇ ਨੇ, ਜਿਹੜਾ ਇਹਨਾਂ ਨੇ ਹਰਿਆਣੇ ਨੂੰ ਦੇ ਦਿੱਤਾ 1966 ਦੇ ਵਿੱਚ। ਔਰ 94% ਜਿਹੜਾ ਮੈਕਸਿਮਮ ਸਪੋਰਟ ਪ੍ਰਾਈਸ, ਮਿਨੀਮਮ ਸਪੋਰਟ ਪ੍ਰਾਈਸ MSP ਦੇ ਥੱਲੇ ਸੈਂਟਰ ਗਵਰਨਮੈਂਟ ਖਰੀਦਦੀ ਹੈ ਕਣਕ ਔਰ ਚੌਲ, ਜਿਹਦਾ ਮਿਨੀਮਮ ਸਪੋਰਟ ਪ੍ਰਾਈਸ ਐਲਾਨਿਆ ਜਾਂਦਾ ਹੈ, 94% ਉਹ ਪੰਜਾਬ ਤੇ ਹਰਿਆਣੇ ਚੋਂ ਖਰੀਦਿਆ ਜਾਂਦਾ ਹੈ। ਬਿਲਕੁਲ। ਔਰ ਇਹ ਤਾਂ ਕੋਈ ਰੌਲਾ ਹੀ ਨਹੀਂ ਹੈ ਜੀ ਕਿ ਹੁਣ ਅਸੀਂ ਕਿਸਾਨ ਨੂੰ ਖੁੱਲ੍ਹ ਦੇ ਦਿੱਤੀ ਹੈ, ਜਿੱਥੇ ਮਰਜ਼ੀ ਉਹ ਆਪਣਾ ਸੌਦਾ ਵੇਚ ਸਕਦਾ। ਕਿਹੜਾ ਕਾਨੂੰਨ ਭਾਰਤ 'ਚ ਹੈ ਜਿਹੜਾ ਉਹਨੂੰ ਪਹਿਲਾਂ ਰੋਕਦਾ ਸੀ ਦੇਣ ਤੋਂ? ਔਰ ਇਹ ਸਾਰਾ, ਔਰ ਇਵੇਂ ਝੂਠ ਦੇ ਤੌਰ ਤੇ, ਔਰ ਇਹ ਜਿਹੜੇ ਸਾਰੇ ਹੀ ਇਸ ਕਿਸਮ ਦੇ ਜ਼ਹਿਰ ਦੇ ਵਣਜਾਰੇ ਨੇ, ਉਹ ਇਹ ਕਹਿ ਰਹੇ ਨੇ ਜੀ ਕਿਸਾਨ ਅਨਪੜ੍ਹ ਨੇ ਨਾ ਜੀ, ਇਹ ਇਹਨਾਂ ਨੇ ਸਿੱਖ ਅਨਪੜ੍ਹ ਨੇ, ਇਹਨਾਂ ਨੇ ਪੜ੍ਹੇ ਹੀ ਨਹੀਂ ਹੈ, ਇਹ ਤਾਂ ਬਹੁਤ ਭਲੇ ਦੇ ਹੈ, ਤਾਂ ਇਹ 21ਵੀਂ ਸਦੀ 'ਚ ਅਸੀਂ ਲੈ ਗਏ ਹੈ, ਇਹ ਤਾਂ ਕਿਸਾਨਾਂ ਦਾ ਤੋਹਫਾ ਦੇ ਦਿੱਤਾ ਹੈ। ਔਰ ਉਹ ਜਿਵੇਂ ਉਹਨਾਂ ਦੇ ਕਹਿ ਰਹੇ ਨੇ ਕਮੈਂਟੇਟਰ, ਕਹਿੰਦੇ ਭਾਈ ਆਪਣਾ ਤੋਹਫਾ ਤੁਸੀਂ ਆਪਣੇ ਕੋਲ ਰੱਖੋ, ਜਿਸ ਹਾਲ 'ਚ ਅਸੀਂ ਹੈਗੇ ਆ ਸਾਨੂੰ ਸਾਡੇ ਹਾਲ ਤੇ ਛੱਡ ਦਿਓ। ਪਰ ਕੁੱਲ ਇਸ ਵੇਲੇ ਅਸੀਂ ਦੇਖਦੇ ਹਾਂ ਕਿ ਇੱਕ ਜਾਗਰੂਕਤਾ ਜ਼ਰੂਰ ਹੈ। ਬਿਲਕੁਲ। ਹਕੂਮਤ ਕੋਸ਼ਿਸ਼ ਕਰ ਰਹੀ ਹੈ ਵੀ ਇਹਨੂੰ ਕਿਵੇਂ ਉਹ ਸਕਟਲ ਕਰੇ ਮੂਵਮੈਂਟ ਨੂੰ, ਔਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਇਹ ਕਾਫੀ ਖੌਫਨਾਕ ਦੌਰ ਦੇ ਵਿੱਚ ਦਾਖਲ ਹੋ ਸਕਦੀ ਹੈ। ਵਾਇਲੈਂਸ, ਹਿੰਸਾ, ਔਰ ਉਹਦੇ ਥੱਲੇ ਜੇ ਸਾਰਾ ਜੰਮੂ ਕਸ਼ਮੀਰ ਜਿਹੜਾ ਹੈ ਔਰ ਕਸ਼ਮੀਰ ਵਾਦੀ 8 ਮਿਲੀਅਨ ਲੋਕ, 80 ਲੱਖ ਲੋਕ ਪਿਛਲੇ 13 ਮਹੀਨੇ ਤੋਂ ਲਗਭਗ ਡਬਲ ਲਾਕਡਾਊਨ ਦੇ ਥੱਲੇ ਜਾ ਸਕਦੇ ਨੇ, ਤੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਨਾ ਕਿੰਨਾ ਔਖਾ ਹੈ ਇਹਨਾਂ ਦੇ ਲਈ। ਬਿਲਕੁਲ। ਔਰ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਪਹਿਲਾਂ ਵੀ ਕਿਹੜਾ ਉਹਨਾਂ ਨੇ ਨਹੀਂ ਕੀਤਾ, ਜੂਨ 84 ਤੋਂ ਬਾਅਦ ਪੂਰਾ 1 ਸਾਲ ਪੰਜਾਬ 'ਚ ਫੌਜ ਨੇ ਕੀ ਨਹੀਂ ਕੀਤਾ, ਉਸ ਤੋਂ ਬਾਅਦ ਪੈਰਾਮਿਲਟਰੀ ਤੋਂ ਕੀ ਨਹੀਂ ਕਰਵਾਇਆ ਗਿਆ। ਔਰ ਵੈਸੇ ਵੀ ਪੰਜਾਬ ਤੋਂ ਤਾਂ ਉਹਨਾਂ ਦੇ 2 MP ਨੇ, ਉਹ ਕੀ ਲੂਜ਼ ਕਰਦੇ ਨੇ BJP ਵਾਲੇ, ਵੈਸੇ ਵੀ ਕਾਂਗਰਸ ਦੀ ਸਰਕਾਰ ਹੈ ਔਰ ਉਹਨਾਂ ਨੂੰ ਸੂਟ ਕਰਦਾ ਹੈ ਕਿ ਬਈ ਸਾਰੀ ਜਿਵੇਂ ਸਾਰੇ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਕੁੱਟ ਚਾੜੀ ਜਾ ਰਹੀ ਹੈ, 200 ਮਿਲੀਅਨ ਮੁਸਲਮਾਨਾਂ ਨੂੰ, ਜੰਮੂ ਕਸ਼ਮੀਰ 'ਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ 80s ਦੇ ਵਿੱਚ ਇਕੱਲੇ ਪੰਜਾਬ ਨਹੀਂ ਭਾਰਤ ਭਰ 'ਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸੀ, ਨਵੰਬਰ 84 ਦੀ ਨਸਲਕੁਸ਼ੀ। ਔਰ ਇਸ ਸਾਰੇ ਦੌਰ 'ਚ ਜੇ ਹੁਣ ਦੁਬਾਰਾ ਉਹਨਾਂ ਨੇ ਮੁਸਲਮਾਨਾਂ ਔਰ ਦਲਿਤਾਂ ਕਸ਼ਮੀਰੀਆਂ ਨੂੰ ਪਹਿਲਾਂ ਹੀ ਕੀਤਾ, ਉਹਦੇ ਸਿੱਖ ਵੀ ਆ ਜਾਣਗੇ ਤੇ ਕੀ ਫਰਕ ਪੈਂਦਾ, ਕਿੰਨੇ ਵਲਨਰੇਬਲ ਨੇ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ। ਸੋ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਇਹ ਸਾਰਾ ਕਰਨ ਤੋਂ ਪਹਿਲਾਂ ਆਪਣਾ ਹੋਮਵਰਕ ਕੀਤਾ ਹੋਇਆ। ਉਹਨਾਂ ਨੂੰ ਇਹ ਹੈ ਕਿ ਵੀ ਇਹ ਸਿੱਖ ਹੀ ਬਹੁਤੇ ਚਾਂਬਲੇ ਹੋਏ ਨੇ, ਇਹ ਮੁਸਲਮਾਨਾਂ ਦੇ ਨਾਲ ਵੀ ਖਲੋਤੇ ਨੇ, CA 'ਚ ਵੀ ਖਲੋਤੇ, ਕਸ਼ਮੀਰੀ ਬੱਚਿਆਂ ਨੂੰ ਵੀ ਸੇਫਲੀ ਘਰ ਪਹੁੰਚਾਇਆ, ਬਾਹਰ ਵੀ ਜਿਹੜਾ ਆਪਣੀ ਖਾਲਿਸਤਾਨ ਦਾ ਜੋ ਦੂਜਾ ਕਰਦੇ ਨੇ। ਸੋ ਇਸ ਸਾਰੇ 'ਚੋਂ ਅਸੀਂ ਸਮਝਦੇ ਹਾਂ ਵੀ ਸਾਨੂੰ ਇੱਕ ਵਰਸਟ ਦੌਰ ਲਈ ਤਿਆਰ ਰਹਿਣਾ ਚਾਹੀਦਾ। ਔਰ ਸਾਡੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ
ਸਾਰੇ ਗੁਰਦੁਆਰਿਆਂ ਔਰ ਦੂਸਰਿਆਂ ਦੇ ਸਹਿਯੋਗ ਦੇ ਨਾਲ ਇਹ ਇੱਕ ਐਫਰਟ ਕੀਤਾ ਹੈ ਕਿ ਕਮਿੰਗ ਸੈਚਰਡੇ ਯਾਨੀ ਕਿ ਪਰਸੋਂ ਜੀ ਦੁਪਹਿਰੇ 10 ਤੋਂ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਯੂਨਾਈਟਿਡ ਨੇਸ਼ਨਸ ਦੇ ਬਾਹਰ 47th ਸਟਰੀਟ ਐਂਡ ਫਰਸਟ ਐਵਨਿਊ ਦੇ ਉੱਤੇ ਇਹ ਉਹ ਵਕਤ ਹੋਏਗਾ 11 ਵਜੇ ਦੇ ਰਾਉਂਡ ਜਦੋਂ ਕਿ ਮੋਦੀ ਨੇ ਵਰਚੁਅਲ ਕਾਨਫਰੰਸ ਰਾਹੀਂ ਐਡਰੈਸ ਕਰਨਾ ਹੈ ਯੂਐਨ ਨੂੰ। ਜੀ ਉਸ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਹੋਏਗਾ। ਕਸ਼ਮੀਰੀ ਵੀਰਾਂ ਭੈਣਾਂ ਨਾਲ ਵੀ ਗੱਲਬਾਤ ਹੈ, ਉਹਨਾਂ ਨੇ ਵੀ ਲਿਆ ਹੋਇਆ ਪਰਮਿਟ, ਸੋ ਅਸੀਂ ਜੁਆਇਨ ਵੀ ਕਰ ਸਕਦੇ। ਹੁਣ ਉੱਥੇ ਸਪੇਸ ਤੇ ਡਿਪੈਂਡ ਕਰਦਾ ਹੈ ਕਿਉਂਕਿ ਕੋਵਿਡ-19 ਦੇ ਹਵਾਲੇ ਨਾਲ ਕਿਹਨੂੰ ਕਿੱਥੇ ਰੱਖਦੇ ਨੇ। ਬਿਲਕੁਲ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਉਸ 'ਚ ਸ਼ਮੂਲੀਅਤ ਕਰੋ। ਉਹਦੇ 'ਚ ਬੇਸ਼ੱਕ ਓਵਰਆਲ ਡਿਸਕ੍ਰਿਮੀਨੇਸ਼ਨ ਔਰ ਦੂਸਰਾ ਰੀਜ਼ਨ ਹੈ, ਪਰ ਇਸ ਵੇਲੇ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਹੈ ਇਹ ਮੇਨ ਮੁੱਦਾ ਹੋਏਗਾ। ਸੋ ਮੈਂ ਸਮਝਦਾ ਕਿ ਇਹ ਲੜਾਈ ਲੰਬੀ ਹੋਏਗੀ, ਪਰ ਇਹ ਹਰ ਸਟੈਪ ਸਾਡੀ ਖਾਲਿਸਤਾਨ ਦੀ ਲਿਬਰੇਸ਼ਨ ਵਾਲੀ ਸਾਨੂੰ ਲਿਜਾ ਰਿਹਾ ਹੈ। ਔਰ ਇਹ ਵਕਤੀ ਤੌਰ ਤੇ 3 ਦਿਨ ਪੰਜਾਬ ਨਾਲ ਦਿੱਲੀ ਦਾ ਕੋਈ ਰਿਸ਼ਤਾ ਨਹੀਂ ਰਹੇਗਾ, ਪਰ ਅਸੀਂ ਆਸ ਕਰਦੇ ਹਾਂ ਕਿ ਅਲਟੀਮੇਟਲੀ ਪੰਜਾਬ ਨੂੰ ਅਸੀਂ ਦਿੱਲੀ ਨਾਲੋਂ ਮੁਕੰਮਲ ਤੌਰ ਤੇ ਵੱਖ ਕਰਕੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ ਉਹਨੂੰ ਲਿਬਰੇਟ ਕਰਵਾਓ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਪਹਿਲੇ ਅਹਿਮ ਇਸ਼ੂ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ ਔਰ ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਹੇ। ਤਾਂ ਤੁਸੀਂ ਆਪਣੀ ਵੱਧ ਤੋਂ ਵੱਧ ਸਾਨੂੰ ਸਪੋਰਟ ਭੇਜੋ, ਆਪਣੀ ਮਾਈਕ ਸਹਾਇਤਾ ਭੇਜੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।